ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਨੇ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਅਮਰੀਕਾ 'ਚ 11 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 12 ਅਗਸਤ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ ਔਰ ਇਹ ਖਬਰਾਂ ਹਫਤੇ ਦੀ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਰੋਜ਼ ਆਉਣ ਵਾਲੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਵੰਨੇ ਖਬਰਾਂ ਲੈ मोहसन नकवी दी ईरानी प्रेसिडेंट नाल मुलाकात। दूजे पासे हौसिया ने एक बहरी बेड़े ते हमला करके 6 मलाह मार दिते ने जिन्हां च एक पाकिस्तानी भी सी। जी ਪਹਿਲਾਂ ਤੇ ਮੈਂ ਜਿਹੜੇ ਇਹ ਖਬਰ ਦੇ ਦੋ ਹਿੱਸੇ ਨੇ। ਪਹਿਲਾ ਤੇ ਜਿਹੜਾ ਅਚਾਨਕ ਦਾ ਇਹ ਫੇਰਾ ਹੈ ਨਾ ਮੋਹਸਨ ਨਕਵੀ ਹੋਣਾ ਦਾ, ਜਿਹੜੇ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਈਰਾਨ ਦਾ, ਇਹਦੇ ਬਾਰੇ ਈਰਾਨੀ ਮੀਡੀਆ ਨੇ ਵੀ ਤਸਦੀਕ ਕੀਤੀ ਹੈ ਕਿ ਬਿਲਕੁਲ ਉਹਨਾਂ ਫੇਰਾ ਲਾਇਆ ਔਰ ਫੇਰਾ ਕੋਈ ਨਿੱਕਾ ਮੋਟਾ ਨਹੀਂ ਹੈ। ਉੱਥੇ ਜਾ ਕੇ ਉਹ ਸਿੱਧਾ ਈਰਾਨ ਦੇ ਪ੍ਰੈਜ਼ੀਡੈਂਟ ਨੂੰ ਮਿਲਣੇ, ਮਸੂਦ ਪੇਸ਼ੀਨਜ਼ਾਦ ਨੇ ਜਿਹੜੇ, ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਔਰ ਕੋਈ ਖਾਸ ਨਾ ਪੜਾਇਆ ਗਿਆ ਹੈ। ਇਹ ਵੀ ਖਬਰਾਂ ਆ ਰਹੀਆਂ ਸਨ ਖਾਜਾ ਆਸਫ ਹੋਣਾ ਵੱਲੋਂ, ਇਸ ਤੋਂ ਪਹਿਲਾਂ ਅਮਾਨ ਵੱਲੋਂ, ਕਤਰ ਵੱਲੋਂ, ਮਿਸਰ ਵੱਲੋਂ ਕਿ ਅਮਰੀਕਾ ਔਰ ਈਰਾਨ ਕਿਸੇ ਸਮਝੌਤੇ ਦੇ ਮਾਮਲੇ ਦੇ ਵਿੱਚ ਨੇੜੇ ਪਹੁੰਚੇ ਪਏ ਨੇ। ਇਹ ਅਚਾਨਕ ਦਾ ਜਿਹੜਾ ਫੇਰਾ ਹੈ ਇਹਦੇ ਵਿੱਚ ਕੋਈ ਸਲਾਹ ਗਈ ਹੈ, ਅਮਰੀਕਾ ਵੱਲੋਂ ਖਾਸ ਨਾ ਗਿਆ ਆ, ਉਹ ਸੁਣਾ ਜਿਹੜਾ ਬਾਕੀ ਅਫਰੀਕਾ ਵਿਚੋਲਿਆਂ ਰਾਹੀਂ ਨਹੀਂ ਸੀਗਾ ਗਿਆ ਉਹ ਗਿਆ ਆ। ਇਹ ਤੇ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ। ਬਹਰਹਾਲ ਇਹ ਫੇਰਾ ਜਿਹੜਾ ਇਹ ਕੋਈ ਸਾਦਾ ਫੇਰਾ ਨਹੀਂ ਗਿਆ ਹੈ, ਇਹ ਅਚਾਨਕ ਦਾ ਜਿਹੜਾ ਸਰਕਾਰੀ ਫੇਰਾ ਹੈ ਕਿ ਦਬਾ ਉੱਥੇ ਪਹੁੰਚਣਾ ਕੀ ਖਾਸ ਗੱਲਬਾਤ ਹੈ ਔਰ ਰੱਬ ਕਰੇ ਕਿ ਅਮਨ ਵਾਲੇ ਪਾਸੇ ਮਾਮਲੇ ਨੇ ਜਿਹੜੇ ਉਹ ਚਲੇ ਜਾਣ ਔਰ ਖਿੱਤਾ ਹੈ ਜਿਹੜਾ ਉਹ ਹੋਰ ਅੱਗ ਭਾਂਬੜ ਲੜਾਈ ਔਰ ਜੰਗ ਤੋਂ ਬਚ ਸਕੇ। ਦੂਸਰੇ ਪਾਸੇ ਈਰਾਨ ਦੇ ਹਮਾਇਤੀ ਹੌਸੀ ਭਾਗੀ ਨੇ ਜਿਹੜੇ ਉਹਨਾਂ ਨੇ ਇੱਕ ਬਹਿਰੀ ਜਹਾਜ਼ ਦੇ ਉੱਤੇ, ਮਾਲਬਰਦਾਰ ਜਹਾਜ਼ ਦੇ ਉੱਤੇ ਹਮਲਾ ਕੀਤਾ ਹੈ। ਇਸ ਹਮਲੇ ਦੇ ਵਿੱਚ ਹਜੇ ਤੱਕ BBC ਰਿਪੋਰਟ ਕਰ ਰਿਹਾ ਕਿ 6 ਲੋਕਾਂ ਦੀ ਹਲਾਕਤ ਹੋਈ ਹੈ। ਇਹਨਾਂ 6 ਦੇ ਵਿੱਚ ਜਿਹੜਾ ਇੰਡੀਪੈਂਡੈਂਟ ਮੀਡੀਆ ਹੈ ਇੰਗਲੈਂਡ ਦਾ, ਉਹ ਕਹਿ ਰਿਹਾ ਹੈ 4 ਪਾਕਿਸਤਾਨੀ ਹੈ। BBC ਕਹਿ ਰਿਹਾ ਕਿ 1 ਪਾਕਿਸਤਾਨੀ ਹੈ ਔਰ ਇੱਕ ਹੋਰ ਅਰਬ ਨਿਊਜ਼ ਵੈਬਸਾਈਟ ਹੈ ਜਿਹੜੀ ਉਹ ਵੀ 2 ਪਾਕਿਸਤਾਨੀਆਂ ਦੀ ਤਸਦੀਕ ਕਰ ਰਹੀ ਹੈ। ਯਾਦ ਰਵੇ ਕਿ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਕਿਹਾ ਸੀਗਾ ਕਿ ਜੇ ਇਸ ਮਾਮਲੇ ਦੇ ਉੱਤੇ ਹੌਸੀਆਂ ਨੇ ਹਮਲੇ ਦਾ ਨਿਸ਼ਾਨਾ ਬਣਾਇਆ ਕਿਸੇ ਪਾਕਿਸਤਾਨੀ ਝੰਡੇ ਲੱਗੇ ਬੇੜੇ ਨੂੰ ਤੇ ਅਸੀਂ ਇਹਨੂੰ ਖੁੱਲੀ ਜੰਗ ਸਮਝਾਂਗੇ, ਇਹ ਪਾਕਿਸਤਾਨ ਦੇ ਨਾਲ ਸਿੱਧਾ ਹਮਲਾ ਜਿਹੜਾ ਉਹ ਹੋਏਗਾ। ਹੁਣ ਇਹ ਬਹਿਰੀ ਬੇੜਾ ਜਿਹੜਾ ਇਹ ਪਾਕਿਸਤਾਨੀ ਸੀਗਾ ਜਾਂ ਗੈਰ ਮੁਲਕੀ ਸੀਗਾ? ਇਹ ਗੈਰ ਮੁਲਕੀ ਸੀਗਾ ਤੇ ਕੀ ਮਰਨ ਵਾਲੇ ਸਿਰਫ ਪਾਕਿਸਤਾਨੀ ਨੇ? ਇਹ ਹੁਣ ਆਉਣ ਵਾਲੇ ਵੇਲੇ ਦੇ ਵਿੱਚ ਪਾਕਿਸਤਾਨੀ ਸਰਕਾਰ ਸਰਕਾਰੀ ਪੱਧਰ ਤੇ ਕੋਈ ਬਿਆਨ ਦੇਵੇ ਤੇ ਫੇਰ ਹੈ। ਤੇ ਜੇ ਪਾਕਿਸਤਾਨੀ ਜਹਾਜ਼ ਤੇ ਹਮਲਾ ਹੋਇਆ ਤੇ ਫਿਰ ਪਾਕਿਸਤਾਨ ਨੇ ਪਹਿਲਾਂ ਜਿਹੜੀ ਸਟੇਟਮੈਂਟ ਦਿੱਤੀ ਹੈ, ਵੇਖੋ ਆਉਣ ਵਾਲੇ ਵਕਤ ਦੇ ਵਿੱਚ ਹੁਣ ਐਕਸ਼ਨ ਕਿੱਦਾਂ ਲਿਆ ਜਾਂਦਾ ਹੈ। ਆਸਫ ਜ਼ਰਦਾਰੀ ਨੇ ਹਾਈ ਕੋਰਟ 'ਚ ਜੱਜ ਲਾਉਣ ਸਮੇਤ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਾਲੇ ਕੇਸ ਤੇ ਵੀ ਸਾਈਨ ਕਰ ਦਿੱਤੇ ਨੇ। ਜੀ ਬਿਲਕੁਲ ਇਹ ਕੰਮ ਹੋ ਗਿਆ, ਪਰ ਮੈਂ ਇਹ ਦੱਸਦਾ ਕਿ ਇਹ ਸਾਈਨ ਹੋਏ ਆ ਹੁਣ ਤੋਂ ਕੁਝ ਘੰਟੇ, ਯਾਨੀ ਪਾਕਿਸਤਾਨ 'ਚ ਰਾਤ ਦੇ ਟਾਈਮ ਦਿਨ ਹੈ। ਇਸਲਾਮਾਬਾਦ ਹਾਈ ਕੋਰਟ ਜਿਹੜੀ ਉਹ ਇਹਦੇ ਤੇ ਬੜੀ ਵੇਰੀ ਔਰ ਬਹੁਤ ਗੁੱਸੇ 'ਚ ਆਏ। ਉਹਨਾਂ ਨੇ ਆਖਿਆ ਕਿ ਇਹ ਕੀ ਗੱਲ ਆ, ਉਹਨਾਂ ਦੀ ਟੇਬਲ ਦੇ ਉੱਤੇ ਪਈ ਹੈ 20-21 ਅਗਸਤ ਦੀ ਜੁਡੀਸ਼ੀਅਲ ਕਮਿਸ਼ਨ ਦੀ ਇਹ ਰਿਪੋਰਟ ਆ ਜਿਹੜੀ ਇਹਦੇ ਤੇ ਸਾਈਨ ਕਰਦੇ ਨੇ ਕਿ ਨਹੀਂ ਕਰਦੇ, ਇਹਦਾ ਅਪਡੇਟ ਕੀ ਹੈ। ਸੋ ਇਹ ਬਿਆਨ ਦਿਨ ਇਸਲਾਮਾਬਾਦ ਹਾਈ ਕੋਰਟ ਵੱਲੋਂ ਸਾਹਮਣੇ ਆਇਆ। ਉਸ ਤੋਂ ਬਾਅਦ ਹੁਣ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੇ ਨਾ ਸਿਰਫ ਇਹਦੇ ਤੇ ਸਾਈਨ ਕਰ ਦਿੱਤੇ ਨੇ ਬਲਕਿ ਜਿੰਨੇ ਜੱਜ ਨੇ ਉਹਨਾਂ ਦੀਆਂ ਨੌਕਰੀ ਦੇ ਵਿੱਚ ਜੋ ਸਹੂਲਤਾਂ ਨੇ ਉਹਨਾਂ ਤੇ ਵੀ ਸਾਈਨ ਕਰ ਦਿੱਤੇ ਨੇ। ਇਹਦੇ ਨਾਲ ਇੱਕ ਫਾਇਦਾ ਜਾਂਦੇ ਇਹ ਵੀ ਹੋਇਆ ਇਹਦੇ ਤੇ ਸਾਈਨ ਹੋਣ ਦੇ ਨਾਲ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਖਾਸ ਸਲਾਹਕਾਰ ਜਿਹੜੇ ਇੰਡਸਟਰੀ ਔਰ ਕਾਮਰਸ ਦੇ ਮਾਮਲਿਆਂ ਨੂੰ ਵੇਖਣਗੇ, ਹਾਰੂਨ ਅਖਤਰ ਹੋਣੇ। ਕਹਿੰਦੇ ਨੇ ਕਿ ਪਿਛਲੀ ਵਾਰ ਜਦੋਂ ਨਵਾਜ਼ ਸ਼ਰੀਫ ਹੋਣਾ ਦੀ ਸਰਕਾਰ ਦਾ ਧਰਮ ਤਖਤਾ ਡਿੱਗਣਾ ਸੀਗਾ ਨਾ ਤੇ ਨਵਾਜ਼ ਸ਼ਰੀਫ ਦੇ ਹੱਕ 'ਚ ਵੋਟ ਜਿਹੜੇ ਪੈਣੇ ਸੀਗੇ, ਹਾਰੂਨ ਹੋਣੇ ਉਹਨਾਂ ਨੂੰ ਲੜ ਕੇ ਜਿੱਤ ਕੇ ਫੈਡਰਲ ਮਿਨਿਸਟਰ ਸਨ, ਪਰ ਉਹ ਉਸ ਇਕੱਠ 'ਚ ਨਾ ਪਹੁੰਚ ਸਕੇ। ਤੇ ਨਵਾਜ਼ ਸ਼ਰੀਫ ਹੋਣਾ ਨੇ ਕਿਹਾ ਕਿ ਤੂੰ ਕਿਉਂ ਨਹੀਂ ਵੀ ਪਹੁੰਚਿਆ? ਤੇ ਇਹਨਾਂ ਨੇ ਆਖਿਆ ਜੀ ਮੇਰੀ ਗੱਡੀ ਦਾ ਪਹੀਆ ਪੈਂਚਰ ਹੋ ਗਿਆ ਸੀਗਾ, ਮੈਂ ਤਾਂ ਨਹੀਂ ਪਹੁੰਚ ਸਕਿਆ, ਨਹੀਂ ਤੇ ਵੋਟ ਮੈਂ ਤੁਹਾਨੂੰ ਹੀ ਦੇਣਾ ਸੀਗਾ। ਸੋ ਹੁਣ ਉਹ ਆ ਕੇ ਤੇ ਇਸ ਮਾਮਲੇ 'ਚ ਸਾਹਮਣੇ ਆ ਕੇ ਪ੍ਰੈਜ਼ੀਡੈਂਟ ਨੇ ਸਾਈਨ ਕਰ ਦਿੱਤੇ ਨੇ। ਇਹ ਵੀ ਸਮਝ ਲਓ ਪੰਜੇ ਘਿਓ 'ਚ ਸਿਰ ਕੜਾਈ 'ਚ ਹੋ ਗਿਆ। ਮਾਲ ਰੋਡ ਰਾਵਲਪਿੰਡੀ ਤੇ ਇhtਜਾਜ ਕਰਨ ਵਾਲੇ ਇਮਰਾਨ ਖਾਨ ਦੇ ਹਾਮੀਆਂ 'ਚੋਂ ਇੱਕ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ। ਆਖਿਆ ਜਾ ਰਿਹਾ ਕਿ ਵੀ ਪਹਿਲੇ ਗੋਲੀ ਇਹਨਾਂ ਨੇ ਚਲਾਈ ਸੀ। ਅੱਛਾ ਜੀ, ਇੱਥੇ ਹੁਣ 2 ਤਰ੍ਹਾਂ ਦੀਆਂ ਸਟੇਟਮੈਂਟਾਂ ਆ ਗਈਆਂ। ਪਹਿਲੇ ਥੋੜਾ ਜਿਹਾ ਪਿਛੋਕੜ ਵੇਖੋ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਐਲਾਨ ਕਰ ਦਿੱਤਾ ਕਿ 27 ਸਤੰਬਰ ਨੂੰ ਇਮਰਾਨ ਖਾਨ ਲਈ ਅਸੀਂ ਧਰਨਾ ਦੇ ਰਹੇ ਹਾਂ, ਇਸਲਾਮਾਬਾਦ ਵੱਲ ਮਾਰਚ ਕਰ ਰਹੇ ਹਾਂ। ਕੁਝ ਕਹਿ ਲਵੋ ਕਿ ਫਰਾਈਡੇ ਸੈਟਰਡੇ ਸੁਹੇਲ ਆਫਰੀਦੀ ਹੋਣੇ ਜਿਹੜੇ KPK ਸੂਬੇ ਦੇ ਨੇ, ਉਹਨਾਂ ਆਖਿਆ ਕਿ 1 ਹਫ਼ਤੇ ਦੇ ਵਿੱਚ ਸਾਨੂੰ ਮੁਲਾਕਾਤਾਂ ਕਰਾਈਆਂ ਜਾਣ ਇਮਰਾਨ ਖਾਨ ਦੇ ਨਾਲ। ਫਿਰ ਕੋਈ ਜ਼ਰੀਏ ਕਹਿੰਦੇ ਨੇ ਕਿ ਉਹਨਾਂ ਆਖਿਆ ਠੀਕ ਹੈ, ਇਹਨਾਂ ਨੂੰ ਇਹ ਡਰ ਹੈ ਕਿ ਇਮਰਾਨ ਖਾਨ ਨੂੰ ਮਿਲ ਕੇ ਬਾਹਰ ਆ ਕੇ ਅਸੀਂ ਸਿਆਸੀ ਬਿਆਨਬਾਜ਼ੀ ਕਰਾਂਗੇ, ਸਟੇਟਮੈਂਟਾਂ ਦਾਂਗੇ, ਅਸੀਂ ਨਹੀਂ ਦਿੰਦੇ, ਮੁਲਾਕਾਤ ਕਰਾਓ ਸਾਡੀ।
ਉਹਦੇ ਤੇ ਵੀ ਕੋਈ ਅਮਲ ਨਾ ਹੋਇਆ। ਹੁਣ ਕਈ ਵਾਰ ਹੁੰਦਾ ਹੈ ਕਿ ਸਿਆਸੀ ਚਾਲਾਂ ਚੱਲੀਆਂ ਜਾਂਦੀਆਂ ਜੀ ਇਹ ਸਾਰਾ ਖੈਬਰ ਪਖਤੂਨਖਵਾ ਨਾਲ ਇਮਰਾਨ ਖਾਨ ਹਾਮੀ ਉੱਠ ਕੇ ਬਾਹਰ ਆ ਗਏ ਤੇ ਇੱਕ ਹੱਲਾ ਹੈ ਨਾ ਜਿਹੜਾ ਹੱਲਾ ਆਇਆ ਉਹ ਢਕਣਾ ਔਖਾ ਹੋਏਗਾ। ਹਾਂ ਇਹ ਪੀਟੀਆਈ ਦਾ ਕਹਿਣਾ ਆ ਕਿ ਇਹ ਕੋਈ ਸਾਡਾ ਇhtਜਾਜ ਨਹੀਂ ਸੀ ਹੋ ਰਿਹਾ ਨਾ ਕੋਈ ਬਾਹਰ ਨਿਕਲਿਆ ਕਿ ਬਾਹਰ ਨਿਕਲੇ ਨੇ ਤੇ ਗੋਲੀ ਉਹਨਾਂ ਨੇ ਚਲਾਤੀ। ਬਿਲਕੁਲ ਨਹੀਂ, ਇਹ ਸਾਡਾ ਪਾਰਟੀ ਦਾ ਮੈਂਬਰ ਹੈ ਸੀਗਾ ਪਰ ਪਾਰਟੀ 'ਚ ਕੋਈ ਅਹੁਦਾ ਨਹੀਂ ਸੀ ਇਹਦੇ ਕੋਲ ਜਾਂ ਕੋਈ ਖਾਸ ਪੋਜੀਸ਼ਨ ਨਹੀਂ ਸੀ। ਜਦ ਕਿ ਕਿਹਾ ਜਾਂਦਾ ਹੈ ਕਿ ਰਾਵਲਪਿੰਡੀ 'ਚ ਇਹ ਮੁੰਡਾ ਬਹੁਤ ਐਕਟਿਵ ਸੀਗਾ ਇਮਰਾਨ ਖਾਨ ਹਾਮੀ ਹੋਣ ਦੇ ਨਾਤੇ। ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਇਹਦਾ ਮਤਲਬ ਕਿ ਜਾਣ ਬੁੱਝ ਕੇ ਮਾਰਿਆ ਗਿਆ। ਔਰ ਹੁਣ ਫੈਡਰਲ ਮਿਨਿਸਟਰ ਨੇ ਜਿਹੜੇ ਇਤਲਾਮਾਤ ਤੇ ਬ੍ਰਾਡਕਾਸਟਿੰਗ ਦੇ ਅਤਾਤਾਰਨ ਹੋਣੇ ਉਹਨਾਂ ਅੱਗੇ ਵੇਖੋ ਜੀ, ਪਹਿਲਾਂ ਪੁਲਿਸ ਤੇ ਗੋਲੀ ਚਲਾਈ ਗਈ, ਉਸ ਤੋਂ ਬਾਅਦ ਜਵਾਬੀ ਗੋਲੀ ਦੇ ਨਾਲ ਮਰਿਆ ਆ। ਇਹ ਕਹਿੰਦੇ ਅਸੀਂ ਪੁਰਅਮਨ ਇhtਜਾਜ ਕਰਨ ਲਈ ਆਉਂਦੇ ਆ। ਇਹਨਾਂ ਦੇ ਪਹਿਲੇ ਇhtਜਾਜ ਨੇ ਜਿਹੜੇ ਵੇਖ ਲਓ ਉਹਦੇ ਚ ਵੀ ਅਸਲਾ ਆਇਆ, ਫੋਰਸਿਸ ਦੇ ਉੱਤੇ ਗੋਲੀ ਚਲਾਈ ਗਈ। ਇਹ ਹੁਣ ਵੀ ਇਹ ਕੰਮ ਕਰਨ ਦੇ, ਇਹ ਕਾਬਿਲ ਕਬੂਲ ਨਹੀਂ। ਯਾਨੀ ਸਰਕਾਰ ਨੇ ਇਹ ਮੁੰਡਾ ਇੱਕ ਕਤਲ ਕਰਕੇ ਇਮਰਾਨ ਖਾਨ ਦਾ ਹਾਮੀ ਇਹ ਦੱਸਿਆ ਹੈ ਕਿ ਉਰਮ ਤੁਸੀਂ ਆਏ ਤਾਂ ਖੈਰ ਕੋਈ ਨਹੀਂ ਗੀ ਹੈ। ਹੁਣ ਇਹਦਾ ਅੱਗੇ ਜਸਚਰ ਹੁੰਦਾ ਹੈ ਨਾ ਕਿ ਇਸ਼ਾਰਾ ਦੇ ਦਿੱਤਾ ਆ, ਇਸ ਇਸ਼ਾਰੇ ਦੇ ਮੈਨੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਕੀ ਕਰਦੀ ਹੈ ਇਹ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ। ਫਿਲਹਾਲ ਇਮਰਾਨ ਖਾਨ ਦੀ ਪਾਰਟੀ ਇਹ ਦਾਵਾ ਕਰ ਰਹੀ ਹੈ ਕਿ ਕੋਈ ਇhtਜਾਜ ਨਹੀਂ ਸੀ ਹੋ ਰਿਹਾ, ਇਸ ਮੁੰਡੇ ਨੂੰ ਜਾਂਦੇ ਨੂੰ ਪੁਲਿਸ ਵਾਲਿਆਂ ਗੋਲੀ ਮਾਰ ਕੇ ਕਤਲ ਕੀਤਾ ਆ ਔਰ ਇਹਦੀ ਪਲੈਨਿੰਗ ਪਹਿਲੇ ਤੋਂ ਸੀਗੀ। ਜਦ ਕਿ ਹੁਕਮਰਾਨ ਜਮਾਤ ਦਾ ਇਹ ਆਖਣਾ ਹੈ ਕਿ ਇਹ ਜੀ 5-7 ਜਾਣੇ ਇhtਜਾਜ ਕਰਦੇ ਨਿਕਲੇ, ਪੁਲਿਸ ਗਸ਼ਤ ਕਰ ਰਹੀ ਸੀਗੀ, ਆਪਣੀ ਪੈਟਰੋਲ ਕਰ ਰਹੀ ਸੀਗੀ, ਪੈਟਰੋਲਿੰਗ ਪਾਰਟੀ ਹੈ ਜਿਹੜੀ ਉਹਦੇ ਉੱਤੇ ਇਹਨਾਂ ਨੇ ਫਾਇਰਿੰਗ ਕੀਤੀ, ਜਵਾਬ 'ਚ ਉਹਨਾਂ ਨੇ ਫਾਇਰਿੰਗ ਕੀਤੀ ਤੇ ਇਹ ਮਰ ਗਏ। ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਪੁਲਿਸ ਵਾਲਿਆਂ ਤੇ ਇਹਨਾਂ ਨੇ ਫਾਇਰਿੰਗ ਕੀਤੀ ਉਹਨਾਂ 'ਚੋਂ ਇੱਕ ਫਟਰ ਆ ਪਰ ਉਹਨੂੰ ਪਬਲਿਕ ਨਹੀਂ ਕੀਤਾ ਗਿਆ, ਵਿਖਾਇਆ ਨਹੀਂ ਗਿਆ। ਪ੍ਰਵਾਸ ਕਾਰਡ ਕੀ ਹੈ ਸੁਣਿਆ ਇਹਦੇ ਤੇ ਸਫ਼ਰ ਕਰਨ ਵਾਲਿਆਂ ਨੂੰ ਟਿਕਟ 'ਚ ਸਹੂਲਤ ਦਿੱਤੀ ਜਾਏਗੀ। ਅਸਲ ਦੇ ਵਿੱਚ ਪ੍ਰਵੀਨ ਇਹ ਇੱਕ ਸਮਝੌਤਾ ਹੈ ਜਿੱਦਾਂ ਪਹਿਲਾਂ ਸੀਗਾ ਕਿ ਉਹ ਲੋਕ ਜਿਨ੍ਹਾਂ ਦੇ ਕੋਲ ਸਾਰੇ ਕਾਗਜ਼ ਪੱਤਰ ਪਾਕਿਸਤਾਨ ਤੋਂ ਬਾਹਰ ਜਾ ਕੇ ਕੰਮ ਕਰਨ ਦੇ ਪੂਰੇ ਨੇ, ਵਰਕ ਪਰਮਿਟ ਸਾਰੇ ਵਰਕ ਮਾਮਲੇ ਨੇ ਜਿਹੜੇ ਪੂਰੇ, ਬੇਸ਼ੱਕ ਉਹਨਾਂ ਨੇ ਆਪਣੀ ਕਿਸੇ ਕਾਬਲੀਅਤ ਦੇ ਉੱਤੇ ਹੀ ਕਿਉਂ ਨਹੀਂ ਬਾਹਰ ਨੌਕਰੀ ਲਈ। ਸਰਕਾਰ ਨੇ ਇੱਕ ਜਾਲ ਤਣਿਆ ਕਿ ਜੀ ਪਹਿਲੇ ਤੁਸੀਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦਾ ਸਰਟੀਫਿਕੇਟ ਲੋਗੇ ਤੇ ਤੁਹਾਨੂੰ ਜਹਾਜ਼ ਤੇ ਤਾਂ ਬੈਠ ਦਿੱਤਾ ਜਾਏਗਾ। ਮਤਲਬ ਇਹ ਹੈ ਕਿ ਪਾਕਿਸਤਾਨ 'ਚ ਤੁਸੀਂ ਰੋਜ਼ਗਾਰ ਨਹੀਂ ਦੇ ਸਕੇ, ਪਾਕਿਸਤਾਨ ਤੋਂ ਬਾਹਰ ਕਿਸੇ ਨੇ ਆਪਣੀ ਹਿੰਮਤ ਦੇ ਨਾਲ, ਕੋਸ਼ਿਸ਼ ਨਾਲ, ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ, ਕਿਸੇ ਏਜੰਟ ਦੇ ਰਾਹੀਂ ਕੋਈ ਕੰਮ ਕਰ ਲਿਆ ਹੈ, ਲੀਗਲ ਕਰ ਲਿਆ ਹੈ ਔਰ ਹੁਣ ਜਾਣ ਲੱਗਾ ਆ ਤੇ ਤੁਸੀਂ ਆਖਿਆ ਨਹੀਂ ਪਹਿਲਾਂ ਟ੍ਰੇਨਿੰਗ ਲੈ, ਕਿਹੜੀ ਮਹਾਰਤ ਆ ਤੁਹਾਡੇ ਕੋਲ ਜਿਹਦੀ ਟ੍ਰੇਨਿੰਗ ਉਹਨੇ ਲੈਣੀ ਹੈ। ਲੋਕਾਂ ਨੇ ਉਹ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ 'ਚ ਰਜਿਸਟ੍ਰੇਸ਼ਨ ਕਰਾ ਲਈ ਔਰ ਰਜਿਸਟ੍ਰੇਸ਼ਨ ਤੋਂ ਬਾਅਦ ਫਿਰ ਆਖਿਆ ਗਿਆ ਕਿ ਇਹ ਸਰਟੀਫਿਕੇਟ ਆ। ਇਹ ਸਾਰਾ ਮਾਮਲਾ ਲੋਕੀ ਮਜਬੂਰੀ 'ਚ ਕਰਦੇ ਰਹੇ, ਖੁਸ਼ੀ ਨਾਲ ਕਿਸੇ ਨੇ ਕੀਤਾ। ਅੱਛਾ, ਫਿਰ ਹੁਣ ਇਹ ਆਖਿਆ ਗਿਆ ਕਿ ਜੀ ਪ੍ਰਵਾਸ ਕਾਰਡ ਪੰਜਾਬ ਗਵਰਨਮੈਂਟ ਦਾ, ਪੰਜਾਬ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਔਰ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਜਿਹੜੀ ਪ੍ਰਾਈਵੇਟਾਈਜ਼ ਹੋ ਗਈ, ਇਹਨਾਂ ਦੋਵਾਂ ਵਿਚਕਾਰ ਇੱਕ ਸਮਝੌਤਾ ਹੋਇਆ ਆ ਕਿ ਪ੍ਰਵਾਸ ਕਾਰਡ ਐਕਟਿਵ ਕਰਕੇ ਉਥੋਂ ਆਪਣੇ ਕੰਮ ਤੇ ਜਾਣ ਲਈ ਜਾਂ ਪਾਕਿਸਤਾਨ ਤੋਂ ਜਾਣ ਲਈ ਜਿਹੜੀ ਟਿਕਟ ਬੁੱਕ ਕੀਤੀ ਜਾਏਗੀ ਉਹਦੇ ਤੇ ਇਹ 에ਅਰਲਾਈਨ 7% ਡਿਸਕਾਊਂਟ ਦੇਗੀ। ਜਦ ਕਿ ਇਹੋ ਜਿਹਾ ਕੰਮ ਆ ਜਿਹੜੇ ਸਰਕਾਰੀ ਜਾਲ ਜਿਹੜਾ ਇੱਕ ਸਕਿੱਲ ਡਿਵੈਲਪਮੈਂਟ ਦਾ ਤਣਿਆ ਸੀਗਾ ਉਹਦੇ 'ਚ ਨਿਕਲਣ ਵਾਲੇ ਲੋਕ ਨੇ, ਉਹਨਾਂ ਦਾ ਕਹਿਣਾ ਹੈ ਕਿ ਆਨਲਾਈਨ ਦੂਜੀਆਂ 에ਅਰਲਾਈਨਾਂ PIA ਦੇ ਨਾਲੋਂ ਕਿਤੇ ਸਸਤੀ ਟਿਕਟ ਦੇਣ ਡਈਆਂ ਆ। ਇਹ 7% ਆ ਜਿਹੜਾ ਸਾਨੂੰ ਨਹੀਂ ਚਾਹੀਦਾ, ਸਾਨੂੰ ਉਹਦੇ ਵਿੱਚ ਇਸ ਤੋਂ ਬਹੁਤਾ ਫਾਇਦਾ ਜਿਹੜਾ ਉਹ ਲੱਭਣ ਡਿਆ ਆ। ਹੁਣ ਲੋਕ ਕਰਦੇ ਨਹੀਂ ਕਰਦੇ, ਇਹਦੇ ਹੋਣ ਵਾਲਾ ਵਕਤ ਦੱਸੇਗਾ। ਪਰ ਮੈਂ ਇਹਨੂੰ ਇੱਕ ਸਰਕਾਰੀ ਸ਼ਬਦਾਬਾਜ਼ੀ ਦਾ ਬਿਆਨ ਔਰ ਖਬਰ ਸਮਝਣਾ, ਇਸ ਤੋਂ ਅੱਡ ਮੇਰੇ ਲਾਗੇ ਇਹਦੀ ਕੋਈ ਵਕਤ ਨਹੀਂ ਜੀ। 2027 ਚ ਹੱਜ ਲਈ ਜਾਣ ਵਾਲਿਆਂ ਨੂੰ ਪਾਸਪੋਰਟ ਬਣਾਉਣ ਚ ਪਹਿਲ ਦਿੱਤੀ ਜਾਏਗੀ, ਸਰਕਾਰੀ ਐਲਾਨ। ਜੀ ਬਿਲਕੁਲ, ਇਹ ਰੱਬ ਦੇ ਉਹ ਲਾਲੜੇ ਪਰੋਣੇ ਨੇ ਜਿਨ੍ਹਾਂ ਨੇ ਆਉਂਦੇ ਵਰੇ ਹੱਜ ਆ ਜਿਹੜਾ ਉਹਦਾ ਸਫ਼ਰ ਕਰਨਾ ਹੈ। ਸੋ ਕਈ ਵਾਰ ਇਹ ਹੁੰਦਾ ਹੈ 6 ਮਹੀਨੇ ਤੋਂ ਘੱਟ ਅਗਰ ਤੁਹਾਡਾ ਪਾਸਪੋਰਟ ਵੈਲਿਡ ਹੈ ਤੇ ਮੁਸ਼ਕਿਲ ਬਣ ਜਾਂਦੀ ਹੈ। ਫਿਰ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਦੇ ਜੇ, ਕੁਝ ਲੋਕ ਨਾਰਮਲ ਕਰਦੇ ਨੇ, ਕੁਝ ਨੇ ਜਿਹੜੇ ਉਹ ਅਰਜੈਂਟ ਕਰਦੇ ਨੇ। ਅਰਜੈਂਟ ਜੋ ਕਿ ਪੈਸੇ ਨਹੀਂ ਗਏ ਹੈ ਤੇ ਉਹ ਫਿਰ ਹੁਣ ਹਾਜੀ ਨੇ ਜਿਹੜੇ ਉਹ ਜਦੋਂ ਜਾਣਗੇ ਉਹ ਇਹ ਪ੍ਰੂਫ ਦੇ ਦੇਣ ਕਿ ਇਹ ਮੈਂ ਪੈਸੇ ਹੱਜ ਦੇ ਜਮ੍ਹਾਂ ਕਰਾਤੇ ਨੇ, ਇਹ ਉਹਦੀ ਰਸੀਦ ਆ, ਪਾਸਪੋਰਟ ਮੇਰਾ ਮੁੱਕਣ ਵਾਲਾ ਜਾਂ ਵੈਲਿਡ ਨਹੀਂ ਰਹਿਣਾ, ਮੇਰਾ ਪਾਸਪੋਰਟ ਬਣਾ ਕੇ ਦਿਓ। ਤੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਪ੍ਰਾਇੋਰਟੀ ਪਾਸਪੋਰਟ ਨੇ ਜਿਹੜੇ ਉਹ ਬਣਾ ਕੇ ਦਿੱਤੇ ਜਾਣਗੇ। ਹਾਜੀ ਨੇ ਜਿਹੜੇ ਉਹ ਇਸ ਸਾਲ 16 ਨਵੰਬਰ ਤੱਕ, ਯਾਨੀ ਜਿਨ੍ਹਾਂ ਦੇ ਮਿਆਦ 16 ਨਵੰਬਰ 2027 ਹੈ, ਉਹ ਉਦੋਂ ਤੱਕ ਮੁੱਕ ਰਹੇ ਨੇ। ਉਹ ਤੇ ਫੌਰੀ ਤੌਰ ਤੇ ਜਿਹਨੂੰ ਕਹਿੰਦੇ ਨੇ ਕਿ ਆ ਕੇ ਤੇ ਇਹ ਅਮਲ ਜਿਹੜਾ ਉਹ ਸ਼ੁਰੂ ਕਰ ਲੈਣ। ਮੈਂ ਮਾਫੀ ਚਾਹੁੰਦਾ, ਨਵੰਬਰ 26 ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ, ਤਾਂ ਕਿ ਉਹਨਾਂ ਨੂੰ ਪਾਸਪੋਰਟ ਬਣਾ ਦਿੱਤੇ ਜਾਣ ਤੇ ਜਿਨ੍ਹਾਂ ਦੇ ਨਵੰਬਰ 27 ਤੱਕ ਵੈਲਿਡ ਨੇ ਉਹ ਮੇਰਾ ਖਿਆਲ ਹੈ ਕਿ ਹਿੱਸਾ ਹਿੱਸਾ ਬਣ ਸਕਣਗੇ। ਸੋ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ ਉਹਨਾਂ ਨੂੰ ਸਹੂਲਤ ਦਿੱਤੀ ਗਈ ਹੈ ਕਿ ਉਹ ਬਗੈਰ ਕਿਸੇ ਵਾਧੂ ਫੀਸ ਤੋਂ ਦਵਾ ਆਪਣੇ ਪਾਸਪੋਰਟ ਨੇ ਜਿਹੜੇ ਉਹ ਬਣਵਾ ਸਕਦੇ ਨੇ। ਜੀ ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਜਾਣਨਾ ਚਾਹਦੇ ਕਰਨੇ ਹੁੰਨੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ, ਟਿਕਟੌਕ ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਸੁਣ ਔਰ ਵੇਖਣ ਦੇ ਨਾਲ ਇਹ ਖਬਰਾਂ ਜਿਹੜੀਆਂ ਨੂੰ ਸਪਾਂਸਰ ਵੀ ਜ਼ਰੂਰ ਕਰਿਆ ਕਰੋ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਇਹ ਖਬਰਾਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਨੇ ਹਾਂ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 40827225200।
ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।